खबर दे वल वधिए शर्मा जी ते गल करिए पंजाब वालियां दी भी ते पर दिल्ली चलदे आं आपां क्योंकि उत्थे काफ़ी हो हल्ला होया पिछले दिनां दे विच। सिसोदिया की गिरफ्तारी हुई है तो विरोध गुलाबी पग्गां बन के भी होया पंजाब वालियां ने कीता है। अगला नंबर पर दस दे कि हुण चर्चे ये ने सियासी गलियारां दे विच जां चोण जिहड़े सियासी माहरां दे दरम्यान कि अगला नंबर केजरीवाल दा। प्रवीण जी ਆਪਾਂ ਕੱਲ ਜਦੋਂ ਇਸ ਪਹਿਲੂ ਤੇ ਗੱਲ ਕਰ ਰਹੇ ਸੀ ਤਦ ਮੈਂ ਆਪਣੇ ਸਰੋਤਿਆਂ ਦਾ ਦਰਸ਼ਕਾਂ ਦਾ ਧਿਆਨ ਜੀ ਮਨੀਸ਼ ਸਿਸੋਦੀਆ ਦੇ ਉਸ ਅਸਤੀਫੇ ਦੀਆਂ 3 ਲਾਈਨਾਂ ਵੱਲ ਦਵਾਇਆ ਸੀ ਜਿਹ 'ਚ ਉਹਨੇ ਕਿਹਾ ਸੀ ਕਿ ਮੈਂ ਇਮਾਨਦਾਰੀ ਨਾਲ ਕੰਮ ਕਰਦਾ ਹਾਂ, ਮੈਂ ਬੜੀ ਤਨਦੇਹੀ ਨਾਲ ਕੰਮ ਕਰਦਾ ਹਾਂ, ਜੀ ਉਸੇ ਕਾਰਨ ਮੈਨੂੰ ਮੇਰੇ ਤੇ ਉੱਤੇ ਇਹ ਕਾਰਵਾਈ ਕੀਤੀ ਕਿ ਭ੍ਰਿਸ਼ਟਾਚਾਰ ਦੋਸ਼ਾਂ 'ਚ ਮੈਨੂੰ ਘੇਰਿਆ ਗਿਆ, ਪਰ ਨਿਸ਼ਾਨੇ ਤੇ ਮੈਂ ਨਹੀਂ, ਨਿਸ਼ਾਨੇ ਤੇ ਤਾਂ ਅਰਵਿੰਦ ਕੇਜਰੀਵਾਲ। ਤੇ ਉਸ ਸਮੇਂ ਆਪਾਂ ਵੀ ठीक ਗੱਲ है। ਕਰ ਰਹੇ ਸੀ ਕਿ ਕੀ ਇਹਦਾ ਮਤਲਬ ਆਮ ਆਦਮੀ ਪਾਰਟੀ ਨੂੰ ਸੰਕੇਤ ਮਿਲਣ ਲੱਗਿਆ ਕਿ ਅਗਲੀ ਵਾਰੀ ਕੇਜਰੀਵਾਲ ਦੀ ਆ ਸਕਦੀ ਹੈ। ਗੱਲ ਹੁਣ ਵੀ ਉੱਥੇ ਹੀ ਖੜੀ ਹੈ ਪ੍ਰਵੀਨ ਜੀ। ਇੱਕ ਪਾਸੇ ਆਪਾਂ ਪੰਜਾਬ ਦੇ ਹਵਾਲੇ ਨਾਲ ਆਪਾਂ ਗੱਲ ਕਰ ਰਹੇ ਹਾਂ ਕਿ ਦਿੱਲੀ ਦੇ ਵਾਲੀ ਐਕਸਾਈਜ਼ ਪਾਲਿਸੀ ਨੂੰ ਇੱਥੇ ਲਿਆਉਣਾ, ਉਸ ਨੂੰ ਜੁਲਾਈ 'ਚ ਲਾਗੂ ਕਰਨਾ ਤੇ ਜੁਲਾਈ 'ਚ ਉਹਨੂੰ ਚੈਲੰਜ ਹੋ ਜਾਣਾ, ਇਹਦੇ ਨਾਲ ਤਾਂ ਸਵਾਲ ਖੜੇ ਹੀ ਖੜੇ ਸੀ। ਪਰ ਜਿਹੜੀ ਗੱਲ ਆਮ ਆਦਮੀ ਪਾਰਟੀ ਪ੍ਰਚਾਰ ਦੀ ਰਹੀ ਹੈ, ਬਾਰ-ਬਾਰ ਪ੍ਰਚਾਰ ਦੀ ਰਹੀ ਹੈ ਕਿ ਦਿੱਲੀ ਮਾਡਲ ਤੋਂ ਵਧੀਆ ਮਾਡਲ ਨਹੀਂ ਹੈ ਕੋਈ। ਸੋ ਕੀ ਹੁਣ ਉਹ ਦਿੱਲੀ ਮਾਡਲ ਡਰਾਉਣ ਲੱਗਿਆ ਪੰਜਾਬ ਸਰਕਾਰ ਨੂੰ ਵੀ? ਪੰਜਾਬ ਦੇ ਵਿੱਚ ਜੇਕਰ ਉਹੀ ਮਾਡਲ ਲਿਆਂਦਾ ਹੈ ਤਾਂ ਇਹਨੂੰ ਲੱਗਦਾ ਕਿ ਉਹੀ ਮਾਡਲ ਲਾਗੂ ਨਾ ਹੋ ਜਾਵੇ, ਉੱਥੇ ਤਾਂ ਮਨੀਸ਼ ਸਿਸੋਦੀਆ ਦੀ ਗ੍ਰਿਫਤਾਰੀ ਹੋ ਗਈ, ਉੱਥੇ ਤਾਂ ਅਫਸਰ ਅਧਿਕਾਰੀ ਟੰਗੇ ਗਏ। ਇੱਥੇ ਦੇ ਪੰਜਾਬ ਦੇ ਵੀ ਅਫਸਰਾਂ ਤੋਂ ਪੁੱਛਗਿੱਛ ਹੋ ਚੁੱਕੀ ਹੈ ਤੇ ਤੱਥ ਸਾਹਮਣੇ ਆ ਰਹੇ ਨੇ ਕਿ ਮਨੀਸ਼ ਸਿਸੋਦੀਆ ਹੋਰੀ ਪੰਜਾਬ ਦੇ ਮੰਤਰੀਆਂ ਨਾਲ, ਅਫਸਰਾਂ ਨਾਲ ਮੀਟਿੰਗਾਂ ਕਰਦੇ ਨੇ ਇਸੇ ਮਸਲੇ ਤੇ। ਸੋ ਇਸ ਹਵਾਲੇ ਨਾਲ ਫਿਰ ਕੀ ਉਹ ਦਿੱਲੀ ਮਾਡਲ ਇੱਥੇ ਲਾਗੂਗਾ ਕੱਲ ਨੂੰ, ਇੱਥੋਂ ਵੀ ਕੋਈ ਵੱਡੀ ਗ੍ਰਿਫਤਾਰੀ? ਪਰ ਉਹਦੇ ਨਾਲੋਂ ਵੀ ਵੱਡੀ ਗੱਲ ਇਸ ਗੱਲ ਦੀ ਖੜੀ ਹੈ ਕਿ ਕੀ ਇਹ ਜਾਂਚ, ਕੀ ਇਹ ਘੇਰਾ ਕੇਜਰੀਵਾਲ ਤੱਕ ਜਾ ਸਕਦਾ ਹੈ? ਬਿਲਕੁਲ ਪ੍ਰਵੀਨ ਜੀ, ਕੱਲ ਮਨੀਸ਼ ਸਿਸੋਦੀਆ ਦੇ ਅਸਤੀਫੇ ਵਾਲੀ ਲਾਈਨਾਂ ਚੋਂ ਤੇ ਅੱਜ ਭਾਜਪਾ ਦੇ ਬੋਲਾਂ ਚੋਂ, ਭਾਜਪਾ ਦੇ ਬੋਲ ਨੇ ਕਿ ਜਿਉਂ-ਜਿਉਂ ਇਹ ਜਾਂਚ ਦਾ ਘੇਰਾ ਵਧੂਗਾ ਤਿਉਂ-ਤਿਉਂ ਸਕੰਜਾ ਕੇਜਰੀਵਾਲ ਤੇ ਕੱਸਿਆ ਜਾਊਗਾ। ਸੋ ਇਹ ਕੇਜਰੀਵਾਲ ਦੇ ਆਲੇ ਦੁਆਲੇ ਘੇਰਾ ਕਹਿੰਦੇ ਮਜ਼ਬੂਤ ਹੋ ਰਿਹਾ, ਉਧਰ ਨੂੰ ਜਾਂਚ ਵੱਧ ਰਹੀ ਹੈ। ਇਹ ਬੀਜੇਪੀ ਨੇ ਕਿਹਾ, ਬੀਜੇਪੀ ਦਾ ਬੁਲਾਰਾ ਹੈ ਗੌਰਵ ਭਾਟੀਆ, ਇਹ ਉਹਦੇ ਬੋਲ ਨੇ। ਉਹ ਕਹਿੰਦਾ ਕਿ ਜਿਉਂ-ਜਿਉਂ ਸਕੰਜਾ ਕੱਸਿਆ ਜਾ ਰਿਹਾ ਤਾਂ ਇਹ ਸਕੰਜੇ ਦੇ ਵਿੱਚ ਕਹਿੰਦਾ ਹੁਣ ਕੇਜਰੀਵਾਲ ਫਸੂਗਾ। ਸੋ ਇਹ ਦਿੱਲੀ ਦੇ ਰਾਜਨੀਤਿਕ ਗਲਿਆਰਿਆਂ 'ਚ ਵੀ, ਚਾਹੇ ਉਹ ਆਮ ਆਦਮੀ ਪਾਰਟੀ ਦਾ ਰਾਜਨੀਤਿਕ ਗਲਿਆਰਾ ਹੋਵੇ, ਚਾਹੇ ਅਕਾਲੀ ਕਾਂਗਰਸੀ ਜਾਂ ਭਾਜਪਾ ਵਾਲਿਆਂ ਦਾ ਹੋਵੇ, ਇੱਥੋਂ ਤੱਕ ਕਿ ਵੱਡੇ ਮੀਡੀਆ ਅਦਾਰਿਆਂ 'ਚ ਵੀ, ਉਹਨਾਂ 'ਚ ਵੀ ਇਹ ਚਰਚਾ 2 ਦਿਨ ਦੀ ਖੂਬ ਚੱਲ ਰਹੀ ਹੈ ਕਿ ਕੀ ਅਗਲਾ ਨਿਸ਼ਾਨਾ ਕੇਜਰੀਵਾਲ। ਔਰ ਆ ਸਾਰੀਆਂ ਗੱਲਾਂ ਤੋਂ, ਸਾਰੀਆਂ ਬਾਤਾਂ ਤੋਂ ਇਹ ਸੰਕੇਤ ਵੀ ਮਿਲ ਰਿਹਾ। ਪਰ ਇਹਦੇ ਪਿੱਛੇ ਕੱਲੀ ਸ਼ਰਾਬ ਪਾਲਿਸੀ ਨਹੀਂ, ਇਹਦੇ ਪਿੱਛੇ ਕੱਲਾ LG ਨਾਲ ਪੰਗਾ ਨਹੀਂ, ਇਹਦੇ ਪਿੱਛੇ ਕੇਜਰੀਵਾਲ ਦੀ ਦੇਸ਼ ਭਰ 'ਚ ਮੋਦੀ ਦੇ ਬਰਾਬਰ ਖੰਭ ਖਿਲਾਰਨ ਦੀ, ਉਡਾਰ ਭਰਨ ਦੀ, ਉਸ ਦਾ ਇੱਕ ਮਤਲਬ ਉਹ ਖੜਾ ਹੈ ਕਿ ਜਿਹਨੂੰ ਲੈ ਕੇ ਭਾਜਪਾ 'ਚ ਡਰ ਵੀ ਹੈ, ਖੌਫ ਵੀ ਹੈ। ਖਾਸ ਕਰ ਮੈਨੂੰ ਲੱਗ ਰਿਹਾ ਮੋਦੀ ਅਮਿਤ ਸ਼ਾਹ ਦੀ ਜੋੜੀ 'ਚ ਡਰ ਹੈ ਕੇਜਰੀਵਾਲ ਦਾ, ਤੇ ਉਹਨਾਂ ਨੂੰ ਲੱਗਦਾ ਕਿ ਕਿਤੇ ਇਹ ਨਾ ਹੋਵੇ ਕਿ ਇਹ ਸਾਨੂੰ ਚੁਣੌਤੀ ਦੇ ਦੇਵੇ। ਬੇਸ਼ੱਕ ਮੰਨਿਆ ਇਹ ਜਾ ਰਿਹਾ ਕਿ ਕੇਜਰੀਵਾਲ ਦੇ ਪਿੱਛੇ ਸੰਘ ਦਾ ਵੀ ਹੱਥ ਹੈ, ਉਹਦੀ ਪਿੱਠ ਤੇ ਉਹਨੇ ਵੀ ਹੱਥ ਧਰਿਆ ਕਿ ਕੋਈ ਨਾ 24 ਤੱਕ ਜੇ ਮੋਦੀ ਭੱਜਦਾ ਭੱਜ ਲੈਣ ਦੇ, 29 'ਚ ਤੈਨੂੰ ਮੂਹਰੇ ਭਜਾ ਦੇਵਾਂਗੇ। ਸੋ ਕੀ ਇਹ ਵੀ ਇੱਕ ਪਹਿਲੂ ਹੈਗਾ? ਸੋ ਕੀ ਅੰਦਰ ਵੀ ਕੁਝ ਆਪਸ ਵਿੱਚ ਖਿੱਚੋਤਾਣ ਚੱਲ ਰਹੀ ਹੈ ਤੇ ਆਪਸ ਵਿੱਚ ਕੋਈ ਅੰਦਰ ਤਾਲਮੇਲ ਵੀ ਚੱਲ ਰਿਹਾ? ਪਰ ਇਹ ਸਭ ਦੇ ਦਰਮਿਆਨ ਵਾਰ-ਵਾਰ ਇਹ ਕਹਿਣਾ, ਹੁਣ ਕੱਲ ਕੇਜਰੀਵਾਲ ਨੇ ਕਿਹਾ, ਕਹਿੰਦਾ ਕਿ ਜੇ ਹੁਣ ਬੀਜੇਪੀ 'ਚ ਸ਼ਾਮਲ ਹੋ ਜਾਵੇ ਮਨੀਸ਼ ਸਿਸੋਦੀਆ ਫਿਰ ਰਿਹਾਈ ਹੋ ਜੂਗੀ, ਕਹਿੰਦਾ ਜੇ। ਸੋ ਇਹਦਾ ਮਤਲਬ ਤੁਸੀਂ ਰਾਜਨੀਤਿਕ ਤੌਰ ਤੇ ਆਮੋ ਸਾਹਮਣੇ ਵੀ ਹੋ, ਪਰ ਕੁਝ ਮਸਲਿਆਂ ਨੂੰ ਲੈ ਕੇ, ਕੁਝ ਉਹ ਰਾਸ਼ਟਰਵਾਦ ਨੂੰ ਲੈ ਕੇ ਤੁਸੀਂ ਇੱਕ ਤਰ੍ਹਾਂ ਦੀ ਸੋਚ ਵੀ ਰੱਖਦੇ ਹੋ। ਪਰ ਇੱਥੇ ਜਿਹੜੀ ਆ ਸ਼ਰਾਬ ਨੀਤੀ ਨੇ ਲਿਆ ਕੇ ਖੜਾ ਕੀਤਾ, ਉਸ ਤੇ ਆਮ ਆਦਮੀ ਪਾਰਟੀ ਲਈ ਹੁਣ ਫਿਕਰਮੰਦੀ ਵਾਲੀ ਗੱਲ ਇਹ ਹੈ ਕਿ ਨੰਬਰ 2 ਤੋਂ ਬਾਅਦ ਨੰਬਰ 1 ਦਾ ਨੰਬਰ ਤਾਂ ਨਹੀਂ ਲੱਗੂਗਾ, ਤੇ ਜੇਕਰ ਨੰਬਰ 1 ਦਾ ਨੰਬਰ ਲੱਗਦਾ ਤਾਂ ਉਹਦੇ ਨਾਲ ਫਿਰ 2024 ਵਾਲੀ ਜਿਹੜੀ ਸਕੀਮ ਘੜ ਰਹੀ ਹੈ ਆਮ ਆਦਮੀ ਪਾਰਟੀ ਜਾਂ ਬੀਜੇਪੀ, ਜਿਹੜਾ ਖੌਫ ਹੈ ਉਹ ਬੀਜੇਪੀ ਦਾ ਖੌਫ ਮੁੱਕੇਗਾ ਜਾਂ ਵਧੇਗਾ। ਕਈ ਵਾਰ ਉਲਟਾ ਦਾ ਪੈ ਜਾਂਦਾ। ਪਰ ਵੀ ਹੋ ਸਕਦਾ ਹੈ ਕਿ ਜੇ ਰੂਟੀਨ 'ਚ ਚੋਣਾਂ ਹੁੰਦੀਆਂ ਸ਼ਾਇਦ ਕੇਜਰੀਵਾਲ ਟੱਕਰ ਨਾ ਦੇ ਪਾਉਂਦੇ, ਪਰ ਜੇਕਰ ਕਿਤੇ ਗ੍ਰਿਫਤਾਰੀ ਕਰਦੇ ਨੇ ਤਾਂ ਉਹਦਾ ਫਾਇਦਾ ਵੀ ਹੋ ਸਕਦਾ ਕਈ ਵਾਰ ਆਮ ਆਦਮੀ ਪਾਰਟੀ ਨੂੰ, ਕੇਜਰੀਵਾਲ ਨੂੰ ਫਾਇਦਾ ਵੀ ਹੋ ਸਕਦਾ, ਮਨੀਸ਼ ਸਿਸੋਦੀਆ ਨੂੰ ਫਾਇਦਾ ਵੀ ਹੋ ਸਕਦਾ। ਪੰਜਾਬ 'ਚ ਦੇਖਿਆ ਸੀ ਕੈਪਟਨ ਨੂੰ ਲੱਗਿਆ ਸੀ ਕਿ ਮੈਂ ਅਕਾਲੀ ਦਲ ਨੂੰ ਮੁਕਾਤਾ ਸ਼ਾਇਦ ਪਿਓ ਪਤੰਦਰ ਦੇ ਕੇ, ਪਰ ਉਹ ਤੋਂ ਬਾਅਦ ਉਹ ਜਿੱਤੇ ਤੇ ਜਿੱਤੇ ਵੀ ਲਗਾਤਾਰ 2 ਵਾਰ। ਸੋ ਇਸ ਲਈ ਇਹ ਪਤਾ ਨਹੀਂ ਹੁੰਦਾ ਕਿ ਰਾਜਨੀਤਿਕ ਦਾਅ ਕਿਹੋ ਜਿਹਾ ਪੈਂਦਾ। ਪਰ ਇੱਥੇ ਸ਼ਰਾਬ ਪਾਲਿਸੀ ਦੇ ਨਾਂ ਦੇ ਉੱਤੇ ਬਿਲਕੁਲ ਗੱਲ ਦਰੁਸਤ ਹੈ ਕਿ ਕੇਜਰੀਵਾਲ ਨੇ ਨਿਸ਼ਾਨੇ ਤੇ ਨੇ, ਔਰ ਕੇਜਰੀਵਾਲ ਗ੍ਰਿਫਤਾਰੀ ਤੱਕ ਵੀ ਜਾ ਸਕਦੀ ਹੈ ਕਹਾਣੀ, ਜਾਂ ਉਹਨਾਂ ਨੂੰ ਕਿਸੇ ਮਾਮਲੇ 'ਚ ਫਸਾ ਕੇ ਪੁੱਛਗਿੱਛ ਲਈ ਸਾਹਮਣੇ ਵੀ ਲਿਆਂਦਾ ਜਾ ਸਕਦਾ। ਸੋ ਕੀ ਇਹ ਸਿਰਫ 24 ਦਾ ਡਰ ਹੈ ਜਾਂ ਸੱਚਮੁੱਚ ਕੋਈ ਖਾਮੀਆਂ ਐਡੀਆਂ ਵੱਡੀਆਂ ਨੇ
ਕਿ ਉਹਦਾ ਘੇਰਾ ਮੁੱਖ ਮੰਤਰੀ ਤੱਕ ਜਾਣਾ ਚਾਹੀਦਾ ਹੈ। ਜੀ। ਔਰ ਇਸੇ ਦਾ ਫਿਕਰ ਪੰਜਾਬ ਦੇ ਮੁੱਖ ਮੰਤਰੀ ਤੇ ਮੰਤਰੀਆਂ ਨੂੰ ਖੜਾ ਹੈ, ਕਿਉਂਕਿ ਦਿੱਲੀ ਮਾਡਲ ਹੈ ਤੇ ਦਿੱਲੀ ਮਾਡਲ ਵਾਲੀ ਉਹ ਜੇਕਰ ਇਹਨਾਂ ਨੇ ਸ਼ਰਾਬ ਨੀਤੀ ਲਾਗੂ ਕੀਤੀ ਆ ਤਾਂ ਅਗਲੇ ਕਹਿੰਦੇ ਦਿੱਲੀ ਮਾਡਲ ਵਾਲੀ ਕਿਤੇ FIR ਤੇ ਜਾਂਚ ਨਾ ਇੱਥੇ ਲਾਗੂ ਹੋ ਜਾਵੇ ਤੇ ਉਸੇ ਤਰ੍ਹਾਂ ਅਸੀਂ ਨਾ ਸਾਜੀ, ਇਹ ਵੀ ਫਿਕਰ ਹੈ। ਜੀ